ਇਹ ਜਿਹੜਾ US ਹੌਲੋਕਾਸਟ ਮਿਊਜ਼ੀਅਮ ਹੈ ਉਹਨਾਂ ਨੇ 168 ਮੁਲਕਾਂ ਦੇ ਬੇਸਡ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ 'ਚ ਭਾਰਤ ਨੂੰ ਜਿੱਥੇ ਕਿ ਆਉਣ ਵਾਲੇ ਪੀਰੀਅਡ 'ਚ ਮਾਈਨੋਰਿਟੀਜ਼ ਦੀ ਵੱਡੇ ਪੈਮਾਨੇ ਤੇ ਨਸਲਕੁਸ਼ੀ ਹੋ ਸਕਦੀ ਹੈ ਜਿਹਦੀ ਲਾਈਕਲੀਹੁੱਡ ਹੈ ਬਹੁਤ, ਭਾਰਤ ਚੌਥੇ ਨੰਬਰ ਤੇ ਹੈ। ਇਹ ਕੋਈ 10 ਸਾਲ ਦੇ ਬਾਅਦ ਹੋਣ ਵਾਲੀ ਗੱਲ ਨਹੀਂ। ਉਹਨਾਂ ਨੇ ਕਿਹਾ ਵੀ ਜਦੋਂ ਤੱਕ 2026 ਮੁੱਕਣਾ ਜਨਵਰੀ ਅੱਧ 'ਚ ਅਸੀਂ ਆ ਗਏ, ਲਾਰਜ ਸਕੇਲ ਜਿਹੜੀ ਵਾਇਲੈਂਸ ਹੈ ਉਹ ਮਾਈਨੋਰਿਟੀਜ਼ ਦੇ ਖਿਲਾਫ ਹੋ ਸਕਦੀ ਹੈ। India is a emerging danger zone, a country not yet at the stage of mass killing, but where multiple warning indicators are present. ਕਿ ਭਾਰਤ ਦੇ ਵਿੱਚ ਪਿਛਲੇ 2 ਸਾਲਾਂ 'ਚ ਨਫ਼ਰਤੀ ਭਾਸ਼ਣ ਜਿਹੜੇ ਨੇ ਉਹਨਾਂ 'ਚ 97% ਦਾ ਵਾਧਾ ਹੋਇਆ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹਿੰਦੂ ਰਾਸ਼ਟਰ ਦੇ ਉਭਾਰ ਨਾਲ ਘੱਟ ਗਿਣਤੀਆਂ ਦੀ ਨਸਲਕੁਸ਼ੀ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਵਾਸ਼ਿੰਗਟਨ ਸਥਿਤ US ਹੌਲੋਕਾਸਟ ਮਿਊਜ਼ੀਅਮ ਦੀ ਇੱਕ ਤਾਜ਼ਾ ਰਿਪੋਰਟ ਵਿੱਚ 168 ਮੁਲਕਾਂ ਦੇ ਸਰਵੇ ਵਿੱਚ ਭਾਰਤ ਨੂੰ ਇਸ ਨਸਲਕੁਸ਼ੀ ਲਈ ਚੌਥੇ ਨੰਬਰ ਤੇ ਰੱਖਿਆ ਗਿਆ। ਕੀ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ, ਈਸਾਈਆਂ ਤੇ ਸਿੱਖਾਂ ਨੂੰ ਅਹਿਸਾਸ ਹੈ ਕਿ ਉਹਨਾਂ ਨਾਲ ਕੀ ਹੋਣ ਜਾ ਰਿਹਾ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਐਮੀ ਅਵਾਰਡ ਜੇਤੂ AR ਰਹਿਮਾਨ ਉਹਨਾਂ ਦਾ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ ਦਿੱਤਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਸਾਲਾਂ 'ਚ ਮੈਨੂੰ ਕੰਮ ਲੱਭਣ 'ਚ ਦਿੱਕਤ ਹੋ ਰਹੀ ਹੈ ਔਰ ਈਵਨ ਜਿਹੜੀ ਬਾਲੀਵੁੱਡ ਦੀ ਫਿਲਮ ਇੰਡਸਟਰੀ ਹੈ ਉਸ ਦੇ ਵਿੱਚ ਵੀ ਬੜਾ ਫਿਰਕੂਪਣਾ ਆ ਗਿਆ ਔਰ ਉਹਨਾਂ ਨੇ ਆਪਣੇ ਦਿਲ ਦੀ ਗੱਲ ਕੀਤੀ। ਔਰ ਜਿਉਂ ਹੀ ਉਹਨਾਂ ਦਾ ਇਹ ਕਹਿਣਾ ਸੀ ਤੇ ਇੱਕਦਮ ਜਿਹੜੇ ਹਿੰਦੂ ਤਵੀ ਤਾਂ ਉਹਨਾਂ ਦੇ ਉੱਤੇ ਝਪਟੇ ਜਿਹੜਾ ਉਹਨਾਂ ਦਾ ਫੇਵਰੇਟ ਹੁੰਦਾ ਵੀ ਜੇ ਇੱਥੇ ਫਿਰਕੂਪਣਾ ਤੇ ਜਾਓ, ਛੱਡੋ ਇੰਡੀਆ, ਪਾਕਿਸਤਾਨ ਜਾਓ। ਹਾਲਾਂਕਿ ਉਹ ਤਮਿਲਨਾਡੂ ਨਾਲ ਸੰਬੰਧਿਤ ਜਿਹੜੇ ਨੇ ਸਾਊਥ ਇੰਡੀਅਨ ਨੇ ਔਰ ਬਹੁਤ ਵੱਡੀ ਉਹਨਾਂ ਦੀ ਸਰਵਿਸ ਦੁਨੀਆ 'ਚ, ਭਾਰਤ ਦਾ ਨਾਂ ਸੰਗੀਤ ਦੀ ਦੁਨੀਆ 'ਚ ਇੱਕ ਜ਼ਮਾਨੇ ਦੇ ਵਿੱਚ ਜਦੋਂ ਬਿਸਮਿਲ੍ਲਾ ਖਾਨ ਜਿਹੜੇ ਆਪਣੇ ਸ਼ਹਿਨਾਈ ਵਾਦਨ ਲਈ ਜਾਣੇ ਜਾਂਦੇ ਸੀ, ਜਿਨ੍ਹਾਂ ਨੂੰ ਭਾਰਤ ਰਤਨ ਵੀ ਉਹਨਾਂ ਨੇ ਦਿੱਤਾ, ਉਹ ਇੱਕ ਵੱਡਾ ਨਾਂ ਸੀ। ਫਿਰ ਮਿਊਜ਼ਿਕ ਦੀ ਦੁਨੀਆ 'ਚ ਜਿਹੜੇ ਐਮੀ ਅਵਾਰਡ ਜਾਂ ਦੂਜੇ ਨੇ, ਹਾਲਾਂਕਿ ਜਿਹੜੇ AR ਰਹਿਮਾਨ ਦੇ ਮਿਊਜ਼ਿਕ ਦੇ ਉੱਤੇ ਜਿਹਨੇ ਗੀਤ ਗਾਇਆ ਅੰਮ੍ਰਿਤਸਰ ਦਾ ਜੰਪਲ ਸੁਖਵਿੰਦਰ ਸਿੰਘ, ਸਾਨੂੰ ਕਿਸੇ ਨੇ ਕਾਮੈਂਟ ਦੇ ਵਿੱਚ ਲਿਖਿਆ ਕਿ ਵੀ AR ਰਹਿਮਾਨ ਇਕੱਲਾ ਹੀ ਉੱਥੇ ਪਹੁੰਚ ਗਿਆ ਸੀ, ਲੈਂਡ ਸੁਖਵਿੰਦਰ ਸਿੰਘ ਨੂੰ ਉਹਨੇ ਨਹੀਂ ਸੀ ਸੱਦਿਆ। ਚਲੋ ਵੱਖਰੀ ਕਹਾਣੀ ਹੈ। ਲੇਕਿਨ ਜਿਉਂ ਹੀ ਇਹ ਹੋਇਆ ਹਿੰਦੂ ਤਵੀ ਤਾਂ ਝਪਟੇ ਈਵਨ ਤੁਸੀਂ ਦੇਖੋ ਗੁਲਾਮੀ ਕੀ ਹੁੰਦੀ ਹੈ। ਜਦੋਂ ਤੁਸੀਂ ਇਹ ਕਿਹਾ ਕਿ ਵੀ ਰਿਪੋਰਟਾਂ ਦੁਨੀਆ ਤਾਂ ਦੱਸ ਰਹੀਆਂ ਕਿ ਵੀ ਭਾਰਤ ਉਸ ਸੁੱਕੇ ਬਾਰੂਦ ਦੇ ਉੱਤੇ ਬੈਠਾ ਜਿੱਥੇ ਕਿਸੇ ਵੇਲੇ ਵੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਦਾ ਵੱਡਾ ਦੌਰ ਸ਼ੁਰੂ ਹੋਣ ਵਾਲਾ ਹੈ, ਯਾਨੀ ਉਹਨੂੰ ਜਿਹੜਾ ਉਹ ਪਲੀਤਾ ਲੱਗਣ ਹੀ ਵਾਲਾ ਹੈ। ਔਰ ਮੈਂ ਅੱਜ 2 ਰਿਪੋਰਟਾਂ ਇਸ ਦੇ ਉੱਤੇ ਇੰਟਰਨੈਸ਼ਨਲ ਡਿਸਕਸ ਕਰਾਂਗਾ। ਲੇਕਿਨ ਜਿਉਂ ਹੀ AR ਰਹਿਮਾਨ ਦਾ ਇੰਟਰਵਿਊ ਆਇਆ ਔਰ ਜਿਹੜੇ ਗੁਲਾਮੀ ਜ਼ਹਿਨੀਅਤ ਜਾਵੇਦ ਅਖਤਰ, ਹਾਲਾਂਕਿ ਉਹ ਡਿਕਲੇਅਰਡਲੀ ਜਿਹੜਾ ਉਹ ਕਮਿਊਨਿਸਟ ਹੈ, ਉਹਨੇ ਕਿਹਾ ਕਿ ਵੀ ਮੈਂ ਜਦੋਂ ਜੰਮਿਆ ਸੀ ਤੇ ਮੇਰੇ ਪਿਓ ਨੇ ਜਿਹੜਾ ਜ਼ਾਹਰ ਹੈ ਵੱਡਾ ਕਮਿਊਨਿਸਟ ਸੀ ਉਸ ਜ਼ਮਾਨੇ ਦਾ। ਮੇਰੇ ਹੁਣ ਮੁਸਲਮਾਨ ਬੱਚਿਆਂ 'ਚ ਇਹ ਹੁੰਦਾ ਵੀ ਜਦੋਂ ਬੱਚਾ ਜੰਮਦਾ ਉਹਦੇ ਕੰਨ 'ਚ ਅਜ਼ਾਨ ਦਿੱਤੀ ਜਾਂਦੀ ਹੈ ਔਰ ਉਹਨੇ ਕਿਹਾ ਕਿ ਜਿਵੇਂ ਮੇਰੇ ਮਨ 'ਚ ਜਿਹੜਾ ਉਹ ਕਾਰਲ ਮਾਰਕਸ ਦੀ ਜਿਹੜੀ ਹੈ ਉਹ ਉਹਦੇ ਰਾਈਟਿੰਗ ਸੁਣਾਈ ਗਈ ਸੀ ਕਿ ਵੀ ਔਰ ਉਹ ਬਿਲਕੁਲ ਆਪਣੇ ਜਿਹੜਾ ਉਹ ਉਸ ਕਿਸਮ ਦੀ ਸੋਚ ਹੀ ਹੈ ਉਹਦੀ। ਹੁਣ ਜਾਵੇਦ ਅਖਤਰ ਨੇ ਇੱਕਦਮ AR ਰਹਿਮਾਨ ਨੂੰ ਕਾਊਂਟਰ ਕੀਤਾ ਕਿ ਨਹੀਂ, ਇਹ ਗਲਤ ਕਹਿ ਰਹੇ ਨੇ, ਜਿੰਨਾ ਪਿਆਰ ਸਾਨੂੰ ਮਿਲਦਾ ਹੈ, ਜਿੰਨਾ ਹੁੰਦਾ ਹੈ, ਕੋਈ ਜਿਹੜਾ ਉਹ ਬਾਲੀਵੁੱਡ ਦੇ ਵਿੱਚ ਫਿਰਕੂ ਨਫ਼ਰਤ ਨਹੀਂ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕੰਗਣਾ ਰਣੌਤ ਤੋਂ ਲੈ ਕੇ ਕਿਸ ਲੈਵਲ 'ਤੇ ਕੰਗਣਾ ਰਣੌਤ ਵੀ ਨਿਕਲੀ ਕਿ ਜੀ ਮੈਂ ਆਪਣੀ ਐਮਰਜੈਂਸੀ ਫਿਲਮ ਦੇ ਲਈ ਜਿਹੜਾ ਉਹ ਮੁਲਾਕਾਤ ਕਰਨਾ ਚਾਹੁੰਦੀ ਸੀ AR ਰਹਿਮਾਨ ਦਾ ਮਿਊਜ਼ਿਕ ਦੇ ਲਈ, ਮੈਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਸੋ ਇਹ ਵੀ ਇੱਕ ਜਦੋਂ ਕੁਛ ਚੱਲ ਰਿਹਾ ਹੁੰਦਾ ਹੈ ਔਰ ਇਹ ਗੱਲ ਨਵੀਂ ਨਹੀਂ ਹੈ। 1930 'ਚ ਜਦੋਂ ਨਾਜ਼ੀਆਂ ਵੱਲੋਂ ਜਿਹੜਾ ਉਹ ਆਲਰੇਡੀ ਇੱਕ ਲੁਕਵੇਂ ਢੰਗ ਨਾਲ ਹੌਲੋਕਾਸਟ ਯਹੂਦੀਆਂ ਦੀ ਚੱਲ ਰਹੀ ਸੀ, ਲੰਬੀ ਪਲੈਨਿੰਗ। ਉਦੋਂ ਸ਼ੁੱਕਰਵਾਰ ਜਿਹਨੂੰ ਕ੍ਰਿਸਟਨਾਟ ਸੀ, ਉਹਨਾਂ ਦੀਆਂ ਦੁਕਾਨਾਂ 'ਤੇ ਸ਼ੀਸ਼ੇ ਭੰਨ ਦੇਣੇ, ਦੂਜਾ ਭੰਨ ਦੇਣੇ। ਪਰ ਉਦੋਂ ਵੀ ਜਿਹੜੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਬੈਠੇ ਅਮੀਰ ਲੋਕ ਸਨ ਜਿਨ੍ਹਾਂ ਦੇ ਵਿੱਚ ਕੋਈ ਯਹੂਦੀ ਵੀ ਸੀ, ਉਹ ਮੰਨਣ ਲਈ ਤਿਆਰ ਨਹੀਂ ਸੀ ਕਿ ਵੀ ਈਵਨ
ਉਸ ਜ਼ਮਾਨੇ 'ਚ ਪ੍ਰੈਜ਼ੀਡੈਂਟ ਰੂਜ਼ਾਵੈਲਟ, ਉਹਨੇ ਵੀ ਕਿਹਾ ਕਿ ਜੀ ਉੱਥੇ ਕੁਝ ਨਹੀਂ ਚੱਲ ਰਿਹਾ, ਉੱਥੇ ਦੇਖੋ ਗੱਡੀਆਂ ਟਾਈਮ ਤੇ ਚੱਲ ਰਹੀਆਂ ਨੇ, ਬਾਜ਼ਾਰ ਭਰੇ ਹੋਏ ਨੇ, ਜਰਮਨ ਇਕਨੋਮਿਕਲੀ ਪ੍ਰੋਗਰੈਸ ਕਰ ਰਿਹਾ, ਇਹ ਉਹ। ਸੋ ਇਹੀ ਹਾਲ ਅੱਜ ਵੀ ਇੱਕ ਵੱਡਾ ਤਬਕਾ ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਉਹ ਇਹ ਸਮਝਦਾ ਹੈ ਕਿ ਵੀ ਨਹੀਂ ਨਹੀਂ ਨਹੀਂ, ਇਹ ਤਾਂ ਵਕਤੀ ਜਿਹਾ ਹੈ ਔਰ ਆਏਗਾ, ਫਿਰ ਇਹਦੀ ਕਾਂਗਰਸ ਦੀ ਹਕੂਮਤ ਆ ਜਾਏਗੀ, ਫਿਰ ਫਲਾਣਿਆਂ ਦੀ ਆ ਜਾਏਗੀ। ਹੁਣ ਮੇਰੇ ਸਾਹਮਣੇ 2 ਰਿਪੋਰਟਾਂ ਨੇ, ਕਿਉਂਕਿ ਮੈਂ 1930 ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਇਵੈਂਚੁਅਲੀ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ, ਇਹ ਸਾਹਮਣੇ ਆਇਆ ਕਿ 6 ਮਿਲੀਅਨ ਯਹੂਦੀ, ਜਿਪਸੀ, ਫਿਜ਼ੀਕਲੀ ਹੈਂਡੀਕੈਪਡ, ਕੈਥੋਲਿਕ, ਸਿਵਲ ਲਿਬਰਟੇਰੀਅਨਸ, ਕਮਿਊਨਿਸਟ, ਉਹ ਸ਼ਿਕਾਰ ਹੋਏ ਉਸ ਨਸਲਕੁਸ਼ੀ ਦਾ। ਨੰਬਰ ਕਿੰਨਾ ਹੈ ਕਿੰਨਾ ਨਹੀਂ, ਲੇਕਿਨ 6 ਮਿਲੀਅਨ ਤਾਂ ਯਹੂਦੀਆਂ ਨੇ ਆਪਣੇ ਨਾਂ ਦੇ ਨਾਲ ਹੀ ਜਿਹੜਾ ਉਹਨੂੰ ਜੋੜਿਆ ਹੋਇਆ। ਅੱਛਾ। ਔਰ ਇਹੀ ਕਾਰਨ ਸੀ ਕਿ ਬੇਸ਼ੱਕ ਅੱਜ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ, ਉਹ ਵਰਸਟ ਦੈਨ ਉਹ ਕੁਝ ਮਾਮਲਿਆਂ 'ਚ ਹੈ, ਉਹ ਹਿਟਲਰ ਜਾਂ ਨਾਜ਼ੀ ਜਾਂ ਯੂਰਪ ਦੀ ਕੰਕਰਿੰਗ ਤੋਂ ਬਾਅਦ ਤਾਂ ਚੋਰੀ ਛਿਪੇ ਕਰ ਰਹੇ ਸੀ। ਹੁਣ ਤਾਂ ਕੈਮਰਿਆਂ ਦੇ ਇਨ ਦਾ ਗਲੇਅਰ ਆਫ ਕੈਮਰਾਸ ਪਿਛਲੇ 3 ਸਾਲ ਤੋਂ ਅਸੀਂ ਦੇਖਿਆ ਗਜ਼ਾ ਦੇ ਵਿੱਚ ਕੀ ਹੈ, ਵੈਸਟ ਬੈਂਕ 'ਚ ਕੀ ਹੈ, ਸੈਟਲਮੈਂਟਸ ਦੇ ਨਾਂ ਥੱਲੇ ਕੀ ਕੀਤਾ ਜਾ ਰਿਹਾ। ਲੇਕਿਨ ਇੱਕ ਪਾਰਟ ਸੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸਾਰੀ ਨਸਲਕੁਸ਼ੀ ਦੇ ਲਈ ਇੱਕ ਫੀਲਿੰਗ ਆਫ ਗਿਲਟ ਸੀ ਔਰ ਇੱਕ ਨਾਰਾ ਗੂੰਜਿਆ, ਨੈਵਰ ਅਗੇਨ, ਇਹ ਦੁਬਾਰਾ ਨਹੀਂ ਹੋਏਗਾ। ਪਰ ਅਸੀਂ ਇਸ ਸਾਰੇ ਪੀਰੀਅਡ 'ਚ ਦੇਖਿਆ ਰਵਾਂਡਾ ਦੇ ਵਿੱਚ ਕੀ ਹੋਇਆ, ਨਸਲਕੁਸ਼ੀ ਚੱਲ ਰਹੀ ਸੀ ਔਰ ਬਿਲਕੁਲ ਸੰਸਾਰ ਚੁੱਪ ਕਰਕੇ ਬੈਠਾ ਸੀ। ਅੱਛਾ। ਮਿਆਂਮਾਰ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਕਰ ਰਿਹਾ, ਬੇਸ਼ੱਕ ਉਹਨੂੰ UN ਨੇ ਜੈਨੋਸਾਈਡ ਮੰਨਿਆ, ਪਰ ਉਹਨੂੰ ਰੋਕਣ ਦੇ ਲਈ ਉਹੀ ਕੋਈ ਇੱਧਰ ਬਾਰਗੇਨਿੰਗ ਕਰਦਾ ਹੈ, ਕੋਈ ਉੱਧਰ ਕਰਦਾ। ਇੰਡੀਆ ਜਿਹੜਾ ਉਹਦਾ ਪੂਰਾ ਸਪੋਰਟਰ ਬਣਿਆ ਹੋਇਆ। ਔਰ ਇਹ ਜਿਹੜਾ ਹੋਲੋਕਾਸਟ ਜਿਹੜਾ ਹੋਇਆ, ਫਿਰ ਅਮਰੀਕਨ ਕਾਂਗਰਸ ਨੇ ਮਲਟੀ ਬਿਲੀਅਨ ਡਾਲਰ, 1 ਬਿਲੀਅਨ ਜਾਂ 2 ਬਿਲੀਅਨ ਦਿੱਤਾ ਔਰ ਉਹਦੇ 'ਚੋਂ ਹੋਇਆ ਕਿ ਜੀ ਇਹਨਾਂ ਦੀ ਯਾਦ ਦੇ ਵਿੱਚ ਹੋਲੋਕਾਸਟ ਮਿਊਜ਼ੀਅਮ ਬਣਾਇਆ ਜਾਏ। ਵਾਸ਼ਿੰਗਟਨ 'ਚ ਜਿਹੜੀਆਂ ਮੋਸਟ ਵਿਜ਼ਿਟਡ ਪਲੇਸਿਸ ਨੇ, ਜਿਹਦੇ 'ਚ ਕਿ ਲੋਕ ਜਾਂਦੇ ਨੇ, ਜਿਹੜੇ ਖਾਸ ਬਾਹਰੋਂ ਆਉਂਦੇ ਨੇ, ਬੜੇ ਮਾਡਰਨ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਜਿਹੜਾ ਹੋਲੋਕਾਸਟ ਮਿਊਜ਼ੀਅਮ ਬਣਾਇਆ ਗਿਆ। ਹੁਣ ਇਹ ਜਿਹੜਾ US ਹੋਲੋਕਾਸਟ ਮਿਊਜ਼ੀਅਮ ਹੈ, ਉਹਨਾਂ ਨੇ 168 ਮੁਲਕ ਦੁਨੀਆ ਦੇ, ਉਹਨਾਂ ਦਾ ਜਿਹੜਾ ਸਰਵੇ ਕੀਤਾ, ਉਹਨਾਂ ਦਾ ਇੱਕ ਆਪਣਾ ਕ੍ਰਾਈਟੇਰੀਆ ਹੁੰਦਾ ਔਰ ਉਸ ਦੇ ਵਿੱਚ ਉਹਨਾਂ ਦਾ ਇਹ ਹੁੰਦਾ ਕਿ ਭਾਈ ਇਹ ਜਿਹੜਾ ਕੀ ਇਹ ਸਾਰੇ ਦੇ ਵਿੱਚ ਜਿਹੜੇ ਉਹਨਾਂ ਦੇ 30 ਜਿਨ੍ਹਾਂ ਨੂੰ ਉਹਨਾਂ ਨੇ ਵੇਰੀਏਬਲਸ ਆਪਣੀ ਇਸ ਰਿਪੋਰਟ ਦੇ ਲਈ ਉਹਨਾਂ ਨੇ ਲਏ, ਜਿਸ ਦੇ ਵਿੱਚ ਪੋਪੂਲੇਸ਼ਨ ਪ੍ਰੈਸ਼ਰ, ਇਕਨੋਮਿਕ ਸਟ੍ਰੈਸ, levels of political freedom, prevalence of hate speech, activity by armed groups, broader social polarization, ਔਰ ਸੈਂਟਰਲ ਕੁਐਸਚਨ ਰਿਸਰਚਰਸ ਦਾ ਇਹ ਹੁੰਦਾ ਹੈ ਕਿ ਵੀ ਇਹ ਕੀ ਜਿੱਥੇ ਪਹਿਲਾਂ ਜੈਨੋਸਾਈਡ ਹੋਏ ਨੇ ਉਹਨਾਂ ਦੇ ਨਾਲ ਉਹਦਾ ਕੰਪੈਰੀਜ਼ਨ। ਹੁਣ ਇਹ 30 ਵੇਰੀਏਬਲਸ 'ਚੋਂ ਉਹਨਾਂ ਨੇ 168 ਮੁਲਕਾਂ ਦੇ ਬੇਸਡ ਜਿਹੜੀ ਰਿਪੋਰਟ ਦਿੱਤੀ ਹੈ, ਉਹਦੇ 'ਚ ਭਾਰਤ ਨੂੰ, ਜਿੱਥੇ ਕਿ ਆਉਣ ਵਾਲੇ ਪੀਰੀਅਡ 'ਚ ਮਾਈਨੋਰਿਟੀਜ਼ ਦੀ ਵੱਡੇ ਪੈਮਾਨੇ 'ਤੇ ਨਸਲਕੁਸ਼ੀ ਹੋ ਸਕਦੀ ਹੈ, ਜਿਹਦੀ ਲਾਈਕਲੀਹੁੱਡ ਹੈ ਬਹੁਤ, ਭਾਰਤ 4ਥੇ ਨੰਬਰ 'ਤੇ ਹੈ। ਪਹਿਲੇ ਨੰਬਰ ਦੇ ਉੱਤੇ ਜਿਹੜਾ ਉਹਨਾਂ ਨੇ ਮਿਆਂਮਾਰ, ਜਿਹਦਾ ਮੈਂ ਜ਼ਿਕਰ ਕੀਤਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਦੂਸਰਾ ਛੋਟਾ ਜਿਹਾ ਚੈਡ ਮੁਲਕ ਹੈ। ਤੀਸਰਾ ਸੁਡਾਨ, ਕਿਉਂਕਿ ਜਦੋਂ ਅਸੀਂ ਸੁਡਾਨ ਦਾ ਜ਼ਿਕਰ ਕਰਦੇ ਹਾਂ ਫਿਰ ਡਾਰਫਰ ਕੀ ਹੋਇਆ, ਤੇ ਭਾਰਤ 4ਥੇ ਨੰਬਰ 'ਤੇ। ਔਰ ਇਹ ਰਿਪੋਰਟ ਇੰਟਰਨੈਸ਼ਨਲ ਮੀਡੀਆ ਦੀ, US ਹੋਲੋਕਾਸਟ ਮਿਊਜ਼ੀਅਮ ਵਾਰਨਸ India faces high risk of mass violence. Early warning assessment ranks India among top global risk countries, citing rising indicators of mass civilian violence and minority targeting. ਕਿ ਇਸ ਦੇ ਵਿੱਚ ਭਾਰਤ ਜਿਹੜਾ ਹੈ, ਔਰ ਇਹ ਇਸ ਤੋਂ ਪਹਿਲਾਂ ਜਿਹੜੇ 10 ਸਟੈਪਸ ਜੈਨੋਸਾਈਡ ਦੇ ਦੇਣ ਵਾਲਾ ਸ਼ਖਸ ਹੈ, ਡਾਕਟਰ ਸਟੈਨਲੇ, ਜਿਹਨੂੰ UN ਨੇ ਮੰਨਿਆ ਹੋਇਆ, ਉਹ ਆਲਰੇਡੀ ਉਹਨਾਂ ਨੇ ਤਾਂ ਨੰਬਰ 1 ਦੇ ਉੱਤੇ ਰੱਖਿਆ ਹੋਇਆ ਕਿ ਵੀ ਸਭ ਤੋਂ ਜ਼ਿਆਦਾ, ਕਿਉਂਕਿ ਆਲਰੇਡੀ ਮਿਆਂਮਾਰ ਵਾਲਾ ਤਾਂ ਕਈ ਸਾਲਾਂ ਤੋਂ ਹੀ ਚੱਲ ਰਿਹਾ ਕਿ ਵੀ ਜਿੱਥੇ ਵੱਡੇ ਪੈਮਾਨੇ ਦੇ ਉੱਤੇ ਨਸਲਕੁਸ਼ੀ ਹੋਣ ਜਾ ਰਹੀ ਹੈ ਉਹ ਭਾਰਤ ਹੈ। ਔਰ ਜ਼ਾਹਰ ਹੈ ਉਹਦੇ ਵਿੱਚ ਜਿਹੜੀ ਵੱਡੀ ਵਿਜ਼ੀਬਲ ਮਾਈਨੋਰਿਟੀ ਹੈ ਉਹ ਤਾਂ ਮੁਸਲਮਾਨ ਨੇ, 20 ਕਰੋੜ ਜਾਂ 22 ਕਰੋੜ। ਔਰ ਜੋ ਉੱਥੇ ਚੱਲ ਰਿਹਾ ਹੈ ਲਿੰਚਿੰਗ ਔਰ
ਜਿਸ ਕਿਸਮ ਦਾ ਉਹਨਾਂ ਦੇ ਮਜ਼ਹਬੀ ਥਾਵਾਂ ਦਾ ਢਾਇਆ ਜਾਣਾ, ਕੋਈ ਹੋਰ ਆਨੇ ਬਹਾਨੇ, ਪੂਰਾ ਉਹਨਾਂ ਦੀਆਂ ਗੁੰਡਾ ਬ੍ਰਿਗੇਡਾਂ, ਪਿਛਲੇ ਦਿਨਾਂ 'ਚ ਤਲਵਾਰਾਂ ਵੰਡੀਆਂ ਗਈਆਂ, ਪੂਰੇ ਉਹਨਾਂ ਦੇ ਭੜਕਾਊ ਭਾਸ਼ਣ। ਔਰ ਇਸ ਦੇ ਵਿੱਚ ਹੈ A new assessment by United States Holocaust Memorial Museum has warned that India faces a high risk of large-scale violence against civilians in the near future, with Muslims likely to be among the most vulnerable communities. और इस दे थल्ले फिर उन्होंने अर्ली वार्निंग प्रोजेक्ट है इन्हों का US Holocaust Museum का, उन्होंने ये कहा कि भी ये इस वे 168 कंट्रीज चो भारत चौथे नंबर पर है। और उहदे च उन्होंने कहा भी 75% लाइकलीहुड है दैट इंडिया कुड एक्सपीरियंस डेलीबरेट लार्ज स्केल वायलेंस अगेंस्ट सिविलियंस बिफोर द एंड ऑफ 2026। ये कोई 10 साल के बाद होने वाली गल नहीं। उन्होंने कहा भी जदों तक 2026 मुकना है, जनवरी अद्ध च असीं आ गए, लार्ज स्केल जिहड़ी वायलेंस है वो माइनॉरिटीज़ के खिलाफ हो सकती है। और जिहड़ी है उसकी 75% लाइकलीहुड है। 75% का मतलब है कि 2/3 जिहड़ा है वो उन्होंने ये कहा भी ये होनी है। और रिसर्चर्स डिफाइन मास किलिंग्स एज द इंटेंशनल किलिंग ऑफ एट लीस्ट इन्ने आर्मड सिविलियन एक साल दे विच। फिर उन्होंने कहा भी ये जिहड़ियां किलिंग्स ने बेसिस द रिलीजन, एथनीसिटी और पोलिटिकल एफिलीएशन, सो ये तिन्नां दे विच ही जिहड़ा वो फिट हुंदा है। और फिर उन्होंने कहा भी जिहड़ियां ऑलरेडी म्यांमार और सूडान तो ऑलरेडी एक्सपीरियंस कर रहे हैं ओपन आर्म्ड कन्फ्लिक्ट। और इंडिया इज़ एमर्जिंग डेंजर जोन, ए कंट्री नॉट येट एट द स्टेज ऑफ मास किलिंग बट वेयर मल्टीपल वार्निंग इंडिकेटर्स आर प्रेजेंट। कि जिहड़े इंडिकेटर ने वार्न कर रहे हैं कि जिहड़ियां ने मास किलिंग्स इत्थे होणगियां। और इस दे उत्ते उन्होंने होर लंबी चौड़ी रिपोर्ट है और उन्होंने कहा कि भी ये जिहड़ी सीरीयस वार्निंग है दुनिया इसका नोटिस ले। Although the report doesn't single out specific communities by name, but analysts note that Indian Muslims face heightened risk due to repeated targeting in public discourse and violence, from lynchings linked to food practices to coordinated hate campaigns and communal attacks. Muslims have been increasingly been portrayed as internal enemies, contributing to fear, social isolation and insecurity। और इहदे च उन्होंने पिछला डाटा भी जिहड़ा है वो उसका इस्तेमाल किया। दूसरी रिपोर्ट जिहड़ा वाशिंगटन DC बेस्ड हेट स्पीच इवेंट्स इन इंडिया, ये रिपोर्ट जारी करने वाला एक प्रमुख NGO है, एक वड्डा थिंक टैंक है जिसने ये कहा है इस सेंटर फॉर स्टडी ऑफ ऑर्गेनाइज्ड हेट, इस NGO का नाम है। और उन्होंने रिपोर्ट डिटेल दे विच है कि भारत दे विच पिछले 2 सालां च नफरती भाषण जिहड़े ने उन्हां 97% का वाधा होया। और इस दे विच उन्होंने बड़ी डिटेल दे विच कहा भी सब तो ज़्यादा नफरती भाषण जिहड़े ने वो उत्तराखंड के चीफ मिनिस्टर ने दिते ने। फिर उसकी पूरी डिटेल है, ये वाशिंगटन बेस्ड थिंक टैंक है। और उस दे विच उन्होंने कहा कि 1925 भारत कुल 1318 सीधे नफरती भाषण दर्ज किए गए। वो 2024 की तुलना 13% ज़्यादा सी, 2023 की तुलना हुण 97% वाधा होया, यानी 100% ही तुसीं उहनूं काउंट कर सकते हो। उत्तराखंड के मुख्यमंत्री पुष्कर सिंह धामी नफरती भाषण देने के मामले सिखर ते हैं। और सब तो वध नफरती भाषण जिस राज में दिते गए वो उत्तर प्रदेश है। हुण जिहड़ा अजकल अर्ध कुंभ चल रहा है, ऑलरेडी उत्थे मुसलमानों के दाखले ते पाबंदी है। और पूरी नफरत पहला फैलाई गई कि हरिद्वार कमेटी ने कहा मुसलमान नहीं वड़ना चाहिए, कोई होर नहीं होना चाहिए। और ये उन्होंने सेंटर फॉर स्टडी ऑफ ऑर्गेनाइज्ड हेट की रिपोर्ट का ये कहना है कि भाई ये जिहड़ा उन्हों का वैबसाइट कहता है कि भी ये एक नॉन प्रॉफिट थिंक टैंक है। और इस दी खोज और इस दी रिपोर्ट्स नूं इंटरनैशनली बड़ा सीरीयसली लिया जाता है। ईवन भारत के एक समाजक कारकुन ने, ये शायद IAS ऑफिसर सी हर्ष मेंढर, वो भी इधर काम करते हैं। उन्होंने कहना है कि नफरती भाषण का 2014 तो ही लगातार बढ़ते गए
ਪਰ 2024 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸੀਮਾ ਨੂੰ ਇੱਕ ਪਾਸੇ ਰੱਖ ਕੇ ਜਿਸ ਤਰ੍ਹਾਂ ਨਫ਼ਰਤੀ ਭਾਸ਼ਣ ਦਿੱਤੇ, ਇੱਕ ਤਰ੍ਹਾਂ ਉਹਨਾਂ ਤੋਂ ਹੀ ਰਸਤਾ ਖੁੱਲ੍ਹਿਆ। ਉਸ ਤੋਂ ਬਾਅਦ ਤਾਂ ਨਫ਼ਰਤੀ ਭਾਸ਼ਣ ਇਸ ਤਰ੍ਹਾਂ ਵਧੇ ਹਨ ਜਿਵੇਂ ਬੰਨ੍ਹ ਦਾ ਦਰਵਾਜ਼ਾ ਹੀ ਖੋਲ੍ਹ ਦਿੱਤਾ ਗਿਆ ਹੋਵੇ, ਜਿਵੇਂ ਤੁਸੀਂ ਡੈਮ ਨੂੰ ਪਾਣੀ ਨੂੰ ਰੋਕਿਆ ਹੁੰਦਾ ਹੈ। ਤੇ ਜੇ ਪ੍ਰਾਈਮ ਮਿਨਿਸਟਰ ਖਲੋ ਕੇ ਆਪਣੀਆਂ ਸਪੀਚਾਂ 'ਚ ਇੱਕ ਖਾਸ ਕਿਸਮ ਦੇ ਲੋਕਾਂ ਦਾ ਪਹਿਰਾਵਾ, ਦਾੜੀ, ਉਸ ਨੂੰ ਲੈ ਕੇ ਔਰ ਉਸ ਕਿਸਮ ਦਾ ਕਰੇਗਾ, ਇਹ ਤਾਂ ਫਿਰ ਫਲੱਡ ਗੇਟਸ ਖੋਲ੍ਹਣ ਵਾਲੀ ਗੱਲ ਹੈ। ਔਰ ਇਹਦੇ ਤੋਂ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਵੀ ਹੁਣ ਤੱਕ ਮੁਸਲਮਾਨ ਪਹਿਲੇ ਨੰਬਰ 'ਤੇ ਸੀ ਇਹਨਾਂ ਦੇ ਸਿੱਧੇ ਨਿਸ਼ਾਨੇ 'ਤੇ, ਈਸਾਈ ਬਹੁਤ ਘੱਟ ਸੀ, ਪਰ ਹੁਣ ਜਿਹੜਾ ਈਸਾਈ ਭਾਈਚਾਰਾ ਹੈ ਉਹ ਵੀ ਨਿਸ਼ਾਨੇ 'ਤੇ ਹੈ। ਉਹਨਾਂ ਨੂੰ ਵੀ ਲੈ ਕੇ ਜਿਹੜੇ ਨਫ਼ਰਤੀ ਭਾਸ਼ਣ ਦਿੱਤੇ ਜਾ ਰਹੇ ਨੇ। ਫਿਰ ਤੀਜੀ ਗੱਲ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਹੈ ਉਹ ਇਹਨਾਂ ਨਫ਼ਰਤੀ ਭਾਸ਼ਣਾਂ ਨੂੰ ਫੈਲਾਉਣ ਦੇ ਵਿੱਚ ਹੋ ਰਹੀ ਹੈ, ਔਰ ਉਹਨਾਂ ਦੇ ਸਿੱਧੇ ਜਿਹੜੇ ਨਫ਼ਰਤੀ ਭਾਸ਼ਣ ਨੇ ਉਹ ਸੋਸ਼ਲ ਮੀਡੀਆ 'ਤੇ ਪਾਏ ਜਾਂਦੇ ਨੇ। ਔਰ ਸੋਸ਼ਲ ਮੀਡੀਆ ਕੰਪਨੀਆਂ ਕਹਿੰਦੀਆਂ ਨੇ ਕਿ ਜੀ ਅਸੀਂ ਭਾਵੇਂ ਇਹਦੇ ਵਿਰੁੱਧ ਹੈ, ਪਰ ਅਸੀਂ ਜਿਹੜੇ ਹੈ ਉਹ ਜਦੋਂ ਪਾਉਂਦੇ ਆ ਤੇ ਉਹਦੇ ਨਾਲ ਹਿੱਟਸ ਵੱਧਦੇ ਨੇ, ਸਾਡਾ ਵਪਾਰ ਵੱਧਦਾ ਹੈ। ਇਸ ਲਈ ਉਹਨਾਂ ਨੂੰ ਕੋਈ ਰੋਕਣਾ ਕੀ ਹੈ, ਉਹ ਤਾਂ ਖੁਦ ਹੀ ਇੰਡੀਅਨ ਗਵਰਨਮੈਂਟ ਜਦੋਂ ਇਸ ਨੂੰ ਐਨਕਰੇਜ ਕਰਦੀ ਹੈ, ਔਰ ਜੇ ਕੋਈ ਉਹਨੂੰ ਕੱਢਦਾ ਉਹਨਾਂ ਦੇ ਰਿਮੂਵ ਕਰਦਾ ਤੇ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਮਿਨਿਸਟਰੀ ਨੋਟਿਸ ਉਹਨਾਂ ਨੂੰ ਥਮਾ ਦਿੰਦੀ ਹੈ। ਫਿਰ ਉਹਨਾਂ ਨੇ ਖਾਸ ਤੌਰ 'ਤੇ ਜਿਹੜੇ ਦਿੱਲੀ ਦੇ ਵਿੱਚ ਕਪਿਲ ਮਿਸ਼ਰਾ ਵਰਗੇ ਹਿੰਦੂਤਵੀ ਆਗੂ ਜਿਨ੍ਹਾਂ ਨੇ ਮੁਸਲਮਾਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ, ਔਰ ਉਹ ਕੋਈ ਜਿਹੜੀ ਅਦਾਲਤ ਨੇ ਪੁਲਿਸ ਨੂੰ ਕਿਹਾ ਵੀ FIR ਦਰਜ ਕਰੋ, ਲੇਕਿਨ 5 ਸਾਲ ਹੋ ਗਏ ਨੇ ਹੁਣ ਤੱਕ ਕੋਈ FIR ਦਰਜ ਨਹੀਂ ਕੀਤੀ ਗਈ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਬਾਕੀਆਂ ਦਾ ਵੀ ਉਹਨਾਂ ਨੇ ਇਹ ਸਾਰੇ ਨੂੰ ਉਹਨਾਂ ਨੇ ਕਿਹਾ ਵੀ ਜਨਤਾ ਵੀ ਜਿਹੜੀ ਆ ਉਹ ਖਾਸ ਤੌਰ 'ਤੇ ਹੁਣ ਜਿਵੇਂ ਇੱਕ ਹਾਰ ਚੁੱਕੇ ਵਾਂਗ ਹੀ ਉਸ ਨੂੰ ਰਿਪੋਰਟ ਨੂੰ ਉਸ ਨੂੰ ਐਡਰੈਸ ਕਰਦੀ ਹੈ। ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਲੋਕਤੰਤਰੀ ਮਾਹੌਲ ਨੂੰ ਖਰਾਬ ਕਰਨ ਲਈ ਜਿਹੜੀਆਂ ਕੁਛ ਏਜੰਸੀਆਂ ਇਹ ਕੰਮ ਕਰਦੀਆਂ ਰਹੀਆਂ ਨੇ। ਇਸ ਨੂੰ ਜਿਹੜਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਕਿ ਜੇ ਭਾਰਤ ਕੋਈ ਰਿਪੋਰਟ ਅਮਰੀਕਾ ਦੇ ਵਿੱਚ ਛਪਦੀ ਹੈ ਤੇ ਉਸ ਨੂੰ ਵੀ ਇਹ ਕਿਹਾ ਜਾਂਦਾ ਕਿ ਜੀ ਬਾਹਰਲੇ ਲੋਕਾਂ ਨੂੰ ਕੋਈ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰਨ ਦਾ ਕੋਈ ਹੱਕ ਨਹੀਂ ਹੈ। ਔਰ ਇਹ ਜਿਹੜੀ ਰਿਪੋਰਟ ਦੇ ਵਿੱਚ ਉਹਨਾਂ ਨੇ ਇੰਡੀਆ ਹੀਟ ਲੈਬ ਪ੍ਰੋਜੈਕਟ ਲੰਬੀ ਚੌੜੀ ਜਿਹੜੇ ਵੀ ਆਪਣਾ ਇਹਦੇ 'ਚ ਦਿਲਚਸਪੀ ਰੱਖਦੇ ਹੋਣ, ਔਰ ਉਹਦੇ 'ਚ ਉਹਨਾਂ ਨੇ ਅਗੇਨ ਫਿਰ ਬ੍ਰੇਕ ਡਾਊਨ ਕੀਤਾ ਕਿ 98% ਜਿਹੜੇ ਭਾਸ਼ਣ ਨੇ ਉਹ ਮੁਸਲਮਾਨਾਂ ਦੇ ਖਿਲਾਫ ਨੇ, ਔਰ 1156 ਮਾਮਲੇ ਕਿਉਂਕਿ ਉਹਨਾਂ ਨੇ ਪੂਰੇ ਕੇਸਿਸ ਨੇ ਉਹਨਾਂ ਦਾ ਜ਼ਿਕਰ ਕੀਤਾ। ਫਿਰ ਸੂਬਿਆਂ ਦੇ ਅੰਕੜੇ ਦੇਖੇ ਜਾਣ ਤਾਂ ਸਭ ਤੋਂ ਜ਼ਿਆਦਾ ਇਹ ਹੇਟ ਸਪੀਚਸ BJP ਰੂਲਡ ਸਟੇਟਾਂ ਦੇ ਵਿੱਚ ਨੇ। ਉੱਤਰ ਪ੍ਰਦੇਸ਼ ਦੇ ਵਿੱਚ 266, ਮਹਾਰਾਸ਼ਟਰ 'ਚ 193, ਮੱਧ ਪ੍ਰਦੇਸ਼ 172, ਉੱਤਰਾਖੰਡ 'ਚ 155, ਦਿੱਲੀ ਦੇ ਵਿੱਚ 76 ਰਿਪੋਰਟਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ। 88% ਕੇਸ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੀਆਂ ਸਟੇਟਾਂ ਦੇ ਵਿੱਚ ਹੀ ਨੇ। ਔਰ ਫਿਰ ਘਟਨਾਵਾਂ ਦਾ ਜ਼ਿਕਰ ਹੈ। ਫਿਰ ਇਹ ਜਿਹੜੇ 656 ਭਾਸ਼ਣ ਨੇ ਉਹਦੇ 'ਚ ਮੁਸਲਮਾਨਾਂ ਨੂੰ ਬਲੇਮ ਕਰਦੇ ਆ ਲਵ ਜਿਹਾਦ, ਲੈਂਡ ਜਿਹਾਦ, ਥੁੱਕ ਜਿਹਾਦ, ਸਿੱਖਿਆ ਜਿਹਾਦ, ਵੈਟ ਜਿਹਾਦ ਵਰਗੇ ਲਫ਼ਜ਼ ਵੀ ਜਿਹੜੇ ਨੇ ਸ਼ਾਮਲ ਨੇ। ਔਰ ਇਹ ਜਿਹੜਾ ਉਹਨਾਂ ਨੇ ਫਿਰ ਉਹਨਾਂ ਸਾਰਿਆਂ ਨੂੰ ਬ੍ਰੇਕ ਡਾਊਨ ਕੀਤਾ। ਸੋ ਇਸ ਕਿਸਮ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ ਇਹਦੇ 'ਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਨੇ, ਬਹੁਤ ਸਾਰਾ ਡਾਟਾ, ਉਸ ਦੀ ਅਥੈਂਟਿਸਿਟੀ ਔਰ ਉਹ ਸਾਰੇ ਨੂੰ। ਸੋ ਕੁੱਲ ਮਿਲਾ ਕੇ ਇਹ ਕਹਿਣਾ ਹੋਏ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ, ਹਾਲਾਂਕਿ ਇਹਦੇ 'ਚ ਸਿੱਖਾਂ ਦਾ ਬਹੁਤ ਘੱਟ ਜ਼ਿਕਰ ਹੈ, ਖਾਸ ਤੌਰ 'ਤੇ ਹੇਟ ਸਪੀਚ ਦੇ ਮਾਮਲੇ 'ਚ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ, ਕਿਉਂਕਿ ਦੂਸਰੀਆਂ ਘਟਨਾਵਾਂ ਇੰਨੀਆਂ ਕਿ ਡੋਮੀਨੇਟ ਕਰਦੀਆਂ। ਅਤੇ ਜਿਹੜੇ ਬਹੁਤ ਸਾਰੇ ਸਿੱਖ ਐਕਟਿਵਿਸਟ ਨੇ ਉਹ ਤਾਂ ਆਪੋ ਆਪਣੇ ਜਿਹੜਾ ਲਿਮਿਟਿਡ ਦਾਇਰੇ 'ਚ ਹੀ ਕੰਮ ਕਰਕੇ ਖੁਸ਼ ਨੇ। ਉਹਨਾਂ ਦੇ ਲਈ ਇਸ ਕਿਸਮ ਦੀਆਂ ਰਿਪੋਰਟਸ ਤਿਆਰ ਕਰਕੇ ਬਾਹਰ ਭੇਜਣੀਆਂ US ਸਰਫ ਨੂੰ ਜਾਂ ਦੂਜਾ ਉਹ ਕਿਤੇ ਵੀ, ਮੈਨੂੰ ਕੋਈ ਹਿਊਮਨ ਰਾਈਟਸ ਗਰੁੱਪ ਪੰਜਾਬ ਦੇ ਵਿੱਚ ਐਕਟਿਵ ਨਜ਼ਰ ਨਹੀਂ ਆਇਆ ਜਿਹੜਾ ਕਿ ਗਰਾਊਂਡ ਲੈਵਲ ਦੇ ਉੱਤੇ ਕੰਮ ਕਰੇ। ਪਰ ਜੋ ਮਾਹੌਲ ਬਣਿਆ ਹੋਇਆ ਹੈ, ਜੋ ਹੋਲੋਕਾਸਟ ਮਿਊਜ਼ੀਅਮ ਰਿਪੋਰਟ ਔਰ ਇਹ ਸਾਰਾ ਹੇਟ ਕੈਂਪੇਨ ਹੈ, ਇਹ ਆਲਰੇਡੀ ਜਿਹੜਾ ਹੇਟ ਕੈਂਪੇਨ ਇਸ ਲਈ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਕਿ ਤੁਸੀਂ ਨਸਲਕੁਸ਼ੀ ਕਰਨੀ ਆ ਆਲਰੇਡੀ ਲੋਕਾਂ ਦੇ। ਔਰ ਅਸੀਂ ਤਾਂ ਜੂਨ 84 ਤੋਂ ਬਾਅਦ ਨਵੰਬਰ 84 ਦੇਖਿਆ ਹੋਇਆ ਕਿ ਕਿਸ ਕਿਸਮ ਦੀ ਹੇਟ ਸਪੀਚ, ਹੇਟ ਕੈਂਪੇਨ, ਔਰ ਉਹ ਸਾਰੇ ਨੂੰ ਕਿ ਲੋਕਾਂ ਨੂੰ ਲੱਗਦਾ ਸੀ ਕਿ
ਸਿੱਖ ਨੂੰ ਮਾਰਨਾ, ਉਹਨੂੰ ਜਿਉਂਦੇ ਸਾੜਨਾ, ਇਹ ਦੇਸ਼ ਦੀ ਬਹੁਤ ਵੱਡੀ ਸੇਵਾ ਹੈ। ਜੀ। ਔਰ ਉਸ ਪੀਰੀਅਡ 'ਚ ਜੇ ਦੇਖੀਏ ਤਾਂ ਇਦਾਂ ਦੀਆਂ ਕਹਾਣੀਆਂ ਕਿ ਜੀ ਮੈਂ ਮੀਟਿੰਗ 'ਚ ਲੇਟ ਹੋ ਗਿਆ, ਕਿਉਂ ਲੇਟ ਹੋਇਆ ਜੀ, ਇੱਕ ਸਿੱਖ ਸੀ, ਇੱਕ ਸੱਪ ਸੀ, ਫਿਰ ਤੂੰ ਕਿਹਨੂੰ ਮਾਰਿਆ ਜੀ, ਮੈਂ ਸਿੱਖ ਨੂੰ ਮਾਰਿਆ। ਸੋ ਇਹ ਜਦੋਂ ਤੁਸੀਂ ਕਿਸੇ ਨੂੰ ਇਸ ਕਦਰ ਡਿਮਨਾਈਜ਼ ਕਰਦੇ ਹੋ, ਇਹ ਜਿਹੜੀ ਹੇਟ ਸਪੀਚ ਹੈ, ਇਹ ਮੈਜ਼ ਇਹ ਨਹੀਂ ਹੈ ਜੀ ਉਹਨਾਂ ਦਾ ਅੰਦਰੂਨੀ ਜ਼ਹਿਰ ਉਹ ਦੱਸ ਰਹੇ ਨੇ, ਇਹ ਤਿਆਰ ਕਰ ਰਹੇ ਨੇ ਉਸ ਕਰਾਊਡ ਨੂੰ ਕਿ ਜਦੋਂ ਉਹਨਾਂ ਨੇ ਫਿਰ ਮੁਸਲਮਾਨਾਂ, ਈਸਾਈਆਂ, ਸਿੱਖਾਂ ਨੂੰ ਐਲੀਮੀਨੇਟ ਕਰਨਾ ਤੇ ਉਹਨਾਂ ਦੇ ਵਿੱਚ ਕੋਈ ਰਿਗਰੈਟ, ਕੋਈ ਰਿਮੋਰਸ ਨਾ ਹੋਏ। ਪਰ ਕੀ ਵੱਡੀ ਗਿਣਤੀ ਸਿੱਖਾਂ ਦੀ, ਮੁਸਲਮਾਨਾਂ ਦੀ ਇਸ ਖਤਰੇ ਨੂੰ ਸਮਝ ਰਹੀ ਹੈ? ਮੈਨੂੰ ਲੱਗਦਾ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ, ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।